ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸਿਆਣੇ ਸੋਹਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 28 अक्तूबर 2020 14 कत्तक नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਕਿ ਅੱਜ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ। ਪਹਿਲੇ ਅਹਿਮ ਇਸ਼ੂ ਦੇ ਵਿੱਚ ਕਿ ਕਿਸ ਤਰ੍ਹਾਂ ਭਾਰਤ ਵੱਲੋਂ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਨਾਂ ਤੇ ਸੱਪ ਦੇ ਘੇਰੇ ਵਾਂਗ ਕੁੱਟਣ ਦੀ ਜਿਹੜੀ ਨੀਤੀ ਹੈ ਉਹ ਬਰਾਬਰ ਜਾਰੀ ਹੈ। ਸੋ ਅਜੇ ਅਮਰੀਕਾ ਭਾਰਤ ਸਮਝੌਤਿਆਂ ਦੀ ਜਿਹੜੀ ਸਿਆਹੀ ਹੈ ਉਹ ਅਜੇ ਤੱਕ ਸੁੱਕੀ ਵੀ ਨਹੀਂ ਸੀ ਕਿ ਭਾਰਤ ਨੇ ਸੈਂਟਰਲ ਏਸ਼ੀਆ ਦੇ 5 ਮੁਸਲਮਾਨ ਦੇਸ਼ਾਂ ਰਾਹੀਂ ਪਾਕਿਸਤਾਨ ਨੂੰ ਘੇਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ। ਸੋ ਇਹ ਕੁੰਡਲੀਏ ਸੱਪ ਦੀ ਜਿਹੜੀ ਘੇਰਾਬੰਦੀ ਉਹ ਕਿਹੜੀ ਹੈ, ਕੀ ਹੈ, ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਨ ਜਾ ਰਹੇ ਹਾਂ ਤੇ ਅਸੀਂ ਜਾਵਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਘੇਰਾਬੰਦੀ ਬਾਰੇ? ਦੇਖੋ, ਹੈ ਤਾਂ ਕੁੰਡਲੀਏ ਸੱਪ ਦੀ ਘੇਰਾਬੰਦੀ ਨਹੀਂ, ਉਹ ਫਿਰ ਘੁੱਟ ਕੇ ਵੀ ਮਾਰ ਲੈਂਦੇ ਨੇ ਜਿਹੜੇ ਅਫਰੀਕਾ ਦੇ ਵੱਡੇ ਵੱਡੇ ਤਾਕਤਵਰ ਨੇ ਜੀ। ਉਹਦੀ ਗੱਲ ਕਰਨ ਤੋਂ ਪਹਿਲਾਂ ਕਿ ਇਹ ਇਸ਼ੂ ਕੀ ਹੈ, ਅਸੀਂ ਜਿਵੇਂ ਕੱਲ ਵੀ ਸਾਡਾ ਮੇਨ ਓਪਨਿੰਗ ਸੈਗਮੈਂਟ ਇਸ ਦੇ ਉੱਤੇ ਹੀ ਸੀ ਜੀ ਕਿ ਕਿਵੇਂ ਭਾਰਤ ਔਰ ਅਮਰੀਕਾ ਦੇ ਜਿਹੜੇ ਸਮਝੌਤੇ ਨੇ 2+2 ਜਿਹੜੇ ਤੀਸਰੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਬੈਕਾ ਔਰ ਦੂਸਰੇ ਜਿਹੜੀ ਹੈ ਸੈਟੇਲਾਈਟ ਸ਼ੇਅਰਿੰਗ ਔਰ ਵੈਪਨਸ ਇਹ ਸਾਰੀ ਗੱਲ ਕੀਤੀ। ਬਿਲਕੁਲ ਉਸ ਨੂੰ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਬਹੁਤ ਸਰਾਹਿਆ ਗਿਆ। ਹਾਲਾਂ ਬਹੁਤ ਵਾਰ ਗੱਲ ਕਰਦੇ ਆ, ਮੈਨੂੰ ਕਈ ਵਾਰ ਜਿਸ ਕਿਸਮ ਦੀ ਪਾਕਿਸਤਾਨੀ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕਾਫੀ ਹੱਦ ਤੱਕ ਮੀਡੀਆ ਵੱਲੋਂ ਵੀ ਬਿਲਕੁਲ ਇਗਨੋਰਿੰਗ ਲਾਈਨ ਹੁੰਦੀ ਹੈ ਜੋ ਚੱਲ ਰਿਹਾ ਉਸ ਦੇ ਉੱਤੇ ਕੋਈ ਡੀਪ ਐਨਾਲਿਸਿਸ ਤਾਂ ਦੂਰ ਦੀ ਗੱਲ, ਕਈ ਵਾਰ ਪਾਸਿੰਗ ਰੈਫਰੈਂਸ ਵੀ ਨਹੀਂ ਹੁੰਦੀ। ਤੇ ਮੈਨੂੰ ਜਦੋਂ ਮੈਂ ਐਡਵੋਕੇਸੀ ਕਰਦਾ ਜਾਂ ਮੈਂ ਇੱਕ ਆਪਣਾ ਨਜ਼ਰੀਆ ਦਿੰਦਾ ਤੇ ਕਦੇ ਕਦੇ ਇਹ ਵੀ ਖਿਆਲ ਹੁੰਦਾ ਹੈ ਵੀ ਜਿਵੇਂ ਪੰਜਾਬੀ ਦਾ ਖਾਣ ਹੈ ਕਿ ਮਾਂ ਨਾਲੋਂ ਮਾਸੀ ਹੇਜਲੀ, ਕਿ ਵੀ ਇਹ ਵੀ ਨਾ ਲੱਗੇ ਕਿ ਬਈ ਪਤਾ ਨਹੀਂ ਇਹ ਮਾਸੀ ਨੂੰ ਜ਼ਿਆਦਾ ਹੀ ਹੇਜ ਜਾਗਿਆ ਹੋਇਆ ਮਾਂ ਨਾਲੋਂ। ਪਰ ਕਿਉਂਕਿ ਜਿੱਥੇ ਇੱਕ ਪਾਸੇ ਸਾਡੀ ਮੁਹੱਬਤ ਹੈ, ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਲਈ ਪਾਕਿਸਤਾਨ ਸੱਚਮੁੱਚ ਪਾਕ ਧਰਤੀ ਹੈ, ਕਿਉਂਕਿ ਜਿੱਥੇ ਸਾਡਾ ਮੱਕਾ ਮਦੀਨਾ ਹੈ, ਸਾਡੀ ਹੋਲੀ ਲੈਂਡ ਹੈ, ਸਾਡੀਆਂ ਤਹਿਜ਼ੀਬ ਦੀਆਂ ਸਾਂਝਾਂ, ਹਮਸਾਇਆ ਮੁਲਕ ਔਰ ਪਾਕਿਸਤਾਨੀ ਆਵਾਮ ਦਾ ਪਿਆਰ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੋਲ੍ਹਣਾ, ਜਿਵੇਂ 9 ਨਵੰਬਰ 2019 ਨੂੰ ਇਮਰਾਨ ਖਾਨ ਹੋਰਾਂ ਦੀ ਕਿਆਦਤ ਦੇ ਵਿੱਚ ਇਹ ਜਿਹੜਾ 72 ਸਾਲ ਤੋਂ ਸਿੱਖ ਕੌਮ ਦੀਆਂ ਅਰਦਾਸਾਂ ਸੀ, ਉਸਨੇ ਮੈਨੂੰ ਹੀ ਨਹੀਂ ਹੋਰ ਵੀ ਮੈਂ ਦੇਖਦਾ ਕਿ ਬਹੁਤ ਸਾਰੇ ਸਾਡੇ ਜਿਹੜੇ ਐਨਾਲਿਸਟ ਨੇ ਜਾਂ ਸਿੱਖ ਐਕਟਿਵਿਸਟ ਨੇ ਉਹ ਪਾਕਿਸਤਾਨ ਦੇ ਮਾਮਲਿਆਂ 'ਚ ਕਾਫੀ ਦਿਲਚਸਪੀ ਲੈਂਦੇ ਨੇ ਔਰ ਜੋ ਉੱਥੇ ਚੱਲਦਾ ਹੈ ਜਾਂ ਹੁੰਦਾ ਹੈ ਉਸ ਨੂੰ ਇੱਕਦਮ ਅਸੀਂ ਰਿਲੇਟ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਕਿ ਵੀ ਇਹ ਜਿਹੜਾ ਸਾਡੇ ਗਵਾਂਢ ਦੇ ਵਿੱਚ ਅਸੀਂ ਜਿੱਥੇ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਇਨਸ਼ਾਅੱਲਾ ਇਹ ਦੁਆ ਕਰਦੇ ਨੇ ਕਿ ਖਾਲਿਸਤਾਨ ਜਲਦੀ ਸਾਡਾ ਨੇਬਰ ਬਣੇ। ਤੇ ਅਸੀਂ ਕਈ ਵਾਰ ਦੇਖਦੇ ਹੀ ਇਵੇਂ ਹੈ ਕਿ ਜਿਵੇਂ ਸਾਡੇ ਨੇਬਰਹੁੱਡ ਦੇ ਵਿੱਚ ਕੀ ਹੋ ਰਿਹਾ ਔਰ ਇਹ ਖਾਲਿਸਤਾਨ ਦਾ ਨੇਬਰਹੁੱਡ ਹੈ, ਸਾਡਾ
ਹਮਸਾਇਆ ਮੁਲਕ ਹੈ। ਸੋ ਅਸੀਂ ਸਭ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਸਾਰਿਆਂ ਨੇ ਸੈਂਸ ਆਫ ਗ੍ਰੈਟੀਟਿਊਡ ਸੈਂਸ ਆਫ ਥੈਂਕਸ ਦਿੱਤੀ ਹੈ। ਔਰ ਹਾਲਾਂ ਕੱਲ ਮੈਨੂੰ ਇੱਕ ਗੱਲ ਦਾ ਥੋੜਾ ਜਿਹਾ ਅਫਸੋਸ ਵੀ ਰਿਹਾ ਕਿ ਕੱਲ ਕਸ਼ਮੀਰ ਡੇ ਬਲੈਕ ਕਸ਼ਮੀਰ ਡੇ ਸੀ। ਹਾਲਾਂ ਅਸੀਂ ਇੱਕ ਸੈਗਮੈਂਟ ਉਸ ਦੇ ਉੱਤੇ ਪੂਰਾ ਕੀਤਾ ਪਰ ਕੱਲ ਜਿਹੜਾ ਪ੍ਰੋਟੈਸਟ ਟਾਈਮ ਸਕੁਏਅਰ ਦੇ ਵਿੱਚ ਟਾਈਮ ਸਕੁਏਅਰ 'ਚ ਰੱਖਿਆ ਸੀ ਕਸ਼ਮੀਰੀ ਜਥੇਬੰਦੀਆਂ ਵੱਲੋਂ ਔਰ ਰਾਜਾ ਰਜ਼ਾਕ ਜੀ ਨੇ ਸਾਨੂੰ ਇਨਫੋਰਮ ਵੀ ਕੀਤਾ ਸੀ, ਉਹਦੇ 'ਚ ਅਸੀਂ ਪਾਰਟਿਸਿਪੇਟ ਨਹੀਂ ਕਰ ਸਕੇ। ਹਾਲਾਂ ਅਸੀਂ ਉਸ ਨੂੰ ਦਾ ਜ਼ਿਕਰ ਵੀ ਕੀਤਾ ਔਰ ਕੀ ਚੱਲ ਰਿਹਾ ਕਸ਼ਮੀਰ 'ਚ ਉਸ ਬਾਰੇ ਵੀ ਗੱਲਬਾਤ ਕੀਤੀ। ਲੇਕਿਨ ਅੱਜ ਸਾਡੀ ਰਿਕੁਐਸਟ ਦੇ ਉੱਤੇ ਸਾਨੂੰ ਰਾਜਾ ਰਜ਼ਾਕ ਜੀ ਨੇ ਕੱਲ ਦੇ ਪ੍ਰੋਟੈਸਟ ਦੀਆਂ ਪਿਕਚਰਸ ਵੀ ਔਰ ਉਸ ਦੀ ਵਾਈਡ ਕਵਰੇਜ ਵੀ ਹੋਈ ਹੈ ਭੇਜੀ ਹੈ। ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਸਾਡੇ ਕਸ਼ਮੀਰੀ ਭੈਣ ਭਰਾ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਔਰ ਉਹਨਾਂ ਨੇ ਜੋ ਉੱਥੇ ਪੀੜ ਹੈ, ਜਦੋਂ ਅਸੀਂ ਰੋਜ਼ਾਨਾ ਹੀ ਗੱਲ ਕਰਦੇ ਹਾਂ ਕਿ 80 ਲੱਖ ਕਸ਼ਮੀਰੀ ਜਿਵੇਂ ਪਿਛਲੇ 14 ਮਹੀਨਿਆਂ ਤੋਂ ਲਗਭਗ ਇੱਕ ਖੁੱਲੀ ਜੇਲ੍ਹ 'ਚ ਬੰਦ ਨੇ, ਕਿਵੇਂ ਕਸ਼ਮੀਰ ਦੀ ਇੱਜ਼ਤ ਅਜ਼ਮਤ ਉਹਨਾਂ ਦੀ ਅਣਖ ਆਣ ਗੈਰਤ ਇਸ ਸਭ ਨੂੰ ਖੁੱਲ੍ਹਮ ਖੁੱਲ੍ਹਾ ਚੈਲੰਜ ਲਗਾਤਾਰਤਾ ਨਾਲ ਕੀਤਾ ਜਾ ਰਿਹਾ। ਜਦੋਂ 2 ਦਿਨ ਪਹਿਲਾਂ ਸੈਂਟਰ ਗਵਰਨਮੈਂਟ ਇਹ ਪਾਸ ਕਰਦੀ ਹੈ ਕਿਉਂਕਿ ਯੂਨੀਅਨ ਟੈਰੀਟਰੀ ਉਹਨਾਂ ਨੇ ਬਣਾਇਆ ਹੋਇਆ ਜੰਮੂ ਕਸ਼ਮੀਰ ਨੂੰ, ਸੋ ਡਾਇਰੈਕਟਲੀ ਦਿੱਲੀ ਤੋਂ ਹੀ ਗਵਰਨ ਹੋ ਰਿਹਾ। ਸੋ ਉਹਨਾਂ ਨੇ ਜਿਹੜੇ ਲੈਂਡ ਐਕੁਇਜ਼ੀਸ਼ਨ ਐਕਟ ਲਿਆਂਦੇ ਨੇ ਨਵੇਂ, ਉਹਨਾਂ ਦੇ ਥੱਲੇ ਈਵਨ ਪਰਮਾਨੈਂਟ ਰੈਜ਼ੀਡੈਂਟ ਹੋਣਾ ਵੀ ਕੋਈ ਉਹਦੀ ਕੰਡੀਸ਼ਨ ਨਹੀਂ ਰਹੀ। ਜਿਹੜਾ ਮਰਜ਼ੀ ਤੁਸੀਂ ਅੱਜ ਜਾਂਦੇ ਹੋ ਕੱਲ ਨੂੰ ਤੁਸੀਂ ਜਿੱਥੇ ਮਰਜ਼ੀ ਜ਼ਮੀਨ ਖਰੀਦ ਲਓ। ਔਰ ਇਸ ਦਾ ਨਤੀਜਾ ਹੈ ਕਿ ਵੀ ਈਵਨ ਜਿਹੜੇ ਪ੍ਰੋ ਗਵਰਨਮੈਂਟ ਲਾਈਨ ਵਾਲੇ ਲੋਕ ਉਮਰ ਅਬਦੁੱਲਾ ਜਾਂ ਉਸ ਦਾ ਪਿਓ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਨੇ ਕਿਹਾ ਸੀ ਕਸ਼ਮੀਰ ਇਜ਼ ਅਪ ਫॉर ਸੇਲ ਕਿ ਹੁਣ ਉਹਨਾਂ ਨੇ ਸਾਰਾ ਕਸ਼ਮੀਰ ਹੀ ਸੇਲ ਤੇ ਲਾ ਦਿੱਤਾ। ਔਰ ਇਹ ਵੀ ਐਨ ਉਸ ਮੌਕੇ ਤੇ ਕੀਤਾ ਜਾਂਦਾ ਹੈ ਜਦੋਂ ਕਿ ਕੋਈ ਖਾਸ ਦਿਨ ਹੁੰਦਾ ਔਰ ਇਹ ਉਹਨਾਂ ਨੂੰ ਦੱਸ ਰਹੇ ਹੁੰਦੇ ਨੇ, ਉਹਨਾਂ ਦੇ ਜ਼ਖਮਾਂ ਤੇ ਲੂਣ ਭੁੱਕ ਰਹੇ ਹੁੰਦੇ ਨੇ ਕਿ ਸਾਨੂੰ ਤੁਹਾਡੀ ਪਰਵਾਹ ਨਹੀਂ ਹੈ, ਅਸੀਂ ਤੁਹਾਨੂੰ ਰੋੜਾਂਗੇ, ਤੁਹਾਨੂੰ ਕਾਸੇ ਜੋਗੇ ਨਹੀਂ ਰਹਿਣ ਦੇਵਾਂਗੇ, ਤੁਹਾਡੀ ਨਾ ਜ਼ਮੀਨ ਤੇ ਜਿਹੜਾ ਤੁਹਾਡਾ ਕੋਈ ਹੱਕ ਰਹੇਗਾ ਔਰ ਅਸੀਂ ਤੁਹਾਡੀ ਡੈਮੋਗ੍ਰਾਫੀ ਵੀ ਬਦਲ ਦੇਵਾਂਗੇ। ਸੋ ਇਸੇ ਨੂੰ ਹੀ ਜਦੋਂ ਉਹ ਬੜੇ ਮਾਣ ਨਾਲ ਬਿਹਾਰ ਦੇ ਵਿਆਹ ਚੋਣ ਰੈਲੀਆਂ ਦੇ ਵਿੱਚ ਆਰਟੀਕਲ 370 ਖਤਮ ਕਰਨ ਨੂੰ ਇੱਕ ਵੱਡੀ ਪ੍ਰਾਪਤੀ ਦੱਸਦੇ ਨੇ ਤੇ ਉਸ ਦੇ ਨਾਲ ਫਿਰ ਉਹ ਦੱਸ ਰਹੇ ਨੇ ਕਿ ਬੀਜੇਪੀ ਦਾ ਸਾਡਾ ਜੋ ਅਸੀਂ ਕਹਿੰਦੇ ਆ ਅਸੀਂ ਕਰਦੇ ਹਾਂ, ਅਸੀਂ ਕਰਕੇ ਦਿਖਾ ਦਿੱਤਾ। ਔਰ ਮੋਦੀ ਨੇ ਤਾਂ ਉਹਨਾਂ ਰੈਲੀਆਂ 'ਚ ਨਾਲ ਹੀ ਇਹ ਕਿਹਾ ਕਿ ਨਾ ਆਰਟੀਕਲ 370 ਕਦੇ ਵਾਪਸ ਆਏਗਾ, ਨਾ ਜਿਹੜੇ ਅਸੀਂ ਪੰਜਾਬ ਦੇ ਵਿੱਚ 3 ਖੇਤੀਬਾੜੀ ਨਾਲ ਸੰਬੰਧਿਤ ਐਕਟ ਪਾਸ ਕੀਤੇ ਨੇ ਉਹ ਅਸੀਂ ਕਦੇ ਵਾਪਸ ਲਵਾਂਗੇ। ਸੋ ਜ਼ਾਹਿਰ ਹੈ ਕਿ ਉਹਨਾਂ ਨੇ ਜੋ ਕਸ਼ਮੀਰ ਦੇ ਵਿੱਚ ਕੀਤਾ ਕਰ ਰਹੇ ਨੇ ਉਹੀ ਅਗੇਨ ਪੰਜਾਬ 'ਚ ਜੋ 1980 'ਚ ਕੀਤਾ ਉਹਨੂੰ ਦੁਬਾਰਾ ਕਰਨ ਜਾ ਰਹੇ ਨੇ। ਸੋ ਅਸੀਂ ਇੱਕ ਵਾਰ ਫੇਰ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕਰਦੇ ਹਾਂ। ਔਰ ਸਾਨੂੰ ਬੇਸ਼ੱਕ ਇਸ ਵੇਲੇ ਅਮਰੀਕਨ ਚੋਣਾਂ ਨੂੰ ਲੈ ਕੇ 3 ਨਵੰਬਰ ਦਾ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਹਰ ਇੱਕ ਦੇ ਦਿਲ ਦੀ ਧੜਕਣ ਵੱਧ ਰਹੀ ਹੈ। ਔਰ ਮੈਂ ਸਮਝਦਾ ਕਿ ਅੱਜ ਵੀ ਜਿਵੇਂ ਟੋਰਾਂਟੋ ਤੋਂ ਰੇਡੀਓ ਪ੍ਰੋਗਰਾਮ ਅੱਜ ਦੀ ਆਵਾਜ਼ ਹੁੰਦਾ ਹੈ ਜਿੱਥੇ ਪਿਛਲੇ ਲਗਭਗ 23-24 ਸਾਲ ਤੋਂ ਲਗਾਤਾਰਤਾ ਨਾਲ ਸਾਡਾ 1 ਘੰਟੇ ਦਾ ਪ੍ਰੋਗਰਾਮ ਰੋਜ਼ਾਨਾ ਹੁੰਦਾ ਹੈ ਹਰ ਬੁੱਧਵਾਰ ਅੱਜ ਦੀ ਆਵਾਜ਼, ਉਹਦੇ 'ਚ ਵੀ ਅੱਜ ਓਪਨਿੰਗ ਕਿਉਂਕਿ ਕੈਨੇਡੀਅਨਸ ਦਾ ਵੀ ਇੰਟਰਸਟ ਜਿਹੜਾ ਅਮਰੀਕਨ ਚੋਣਾਂ ਨੂੰ ਹੈ। ਔਰ ਮੈਂ ਉਸ ਪ੍ਰੋਗਰਾਮ 'ਚ ਵੀ ਕਿਹਾ ਵੀ ਗੱਲ ਕੱਲੀ ਇਹ ਨਹੀਂ ਹੈ ਕਿ ਇਹ ਅਮਰੀਕਾ ਦਾ ਪ੍ਰੈਜ਼ੀਡੈਂਟ ਕੌਣ ਹੋਏਗਾ, ਲੇਕਿਨ ਇਸ ਵੇਲੇ ਸਾਰੀ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਵੱਲ ਲੱਗੀਆਂ ਹੋਈਆਂ ਕਿ ਕੀ ਪੀਸਫੁਲ ਟ੍ਰਾਂਜੀਸ਼ਨ ਹੋਏਗੀ। ਔਰ ਆਲਰੇਡੀ ਜਿਹੜਾ 8 ਕਰੋੜ ਤੋਂ ਜ਼ਿਆਦਾ ਲੋਕ ਤਾਂ ਵੋਟਾਂ ਪਾ ਚੁੱਕੇ ਨੇ। ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਾ ਹੁਣ ਕੋਈ ਛੋਟਾ ਮੁਲਕ ਨਹੀਂ ਹੈ, ਆਬਾਦੀ ਦੇ ਲਿਹਾਜ਼ ਨਾਲ ਵੀ ਚੀਨ ਔਰ ਭਾਰਤ ਤੋਂ ਬਾਅਦ ਦੁਨੀਆ ਦਾ ਤੀਸਰਾ ਵੱਡਾ ਮੁਲਕ ਹੈ। ਔਰ ਇਸ ਦੇ ਉੱਤੇ ਹੁਣ ਕਿਉਂਕਿ ਅਮਰੀਕਾ 'ਚ ਰਹਿਣ ਵਾਲੇ ਬਹੁਤ ਸਾਰੇ ਇਸ ਸਾਰੇ ਨੂੰ ਲਗਾਤਾਰਤਾ ਨਾਲ ਦੇਖਦੇ ਨੇ, ਇਸ ਲਈ ਮੈਂ ਬਹੁਤ ਵਾਰ ਉਸ ਦਾ 1-2 ਸੈਗਮੈਂਟ ਤਾਂ ਅਸੀਂ ਕੀਤੇ ਨੇ। ਤੇ ਸਿੱਖ ਕੌਮ ਦੇ ਵਿੱਚ ਵੀ 6 ਫਾਰ ਬਾਈਡਨ 6 ਫਾਰ ਟਰੰਪ ਉਹਨਾਂ ਦੇ ਵੀ 4 ਚੁਫੇਰੇ ਪੋਸਟਰ ਹੁੰਦੇ ਨੇ। ਔਰ ਸਾਡੀ ਗੁਫ਼ਤਗੂ ਦੀ ਟੀਮ ਕੋਸ਼ਿਸ਼ ਕਰ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਦੋਨੋਂ ਹੀ ਪਾਰਟੀਆਂ ਦੇ ਵਿੱਚ ਜਿਹੜੇ ਸ਼ਾਮਲ ਸਿੱਖ ਨੇ ਉਹਨਾਂ ਦਾ ਕੀ ਨਜ਼ਰੀਆ ਹੈ ਕਿ ਕਿਉਂ ਉਹ ਬਾਈਡਨ ਨੂੰ ਸਪੋਰਟ ਕਰਨਾ ਚਾਹੁੰਦੇ ਨੇ
ਔਰ ਜਿਹੜੇ ਟਰੰਪ ਦੇ ਸਪੋਰਟਰ ਨੇ ਉਹ ਕਿਉਂ ਟਰੰਪ ਦੀ ਹਮਾਇਤ ਕਰ ਰਹੇ ਜੀ। ਨੇ। ਪਰ ਇੱਕ ਵਿਕਟਰੀ ਜਿਹੜੀ ਮੈਂ ਸਮਝਦਾ ਹਾਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਠੀਕ ਇੱਕ ਹਫ਼ਤਾ ਪਹਿਲਾਂ ਮਿਲੀ ਹੈ, ਉਹ ਹੈ ਕਿ ਜਿਹਦਾ ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਜਸਟਿਸ ਐਮੀ ਕੌਨੀ ਬੈਰਟ ਜੀ, ਜਿਹੜੀ 42 ਸਾਲਾ ਬੀਬੀ ਜਿਹੜੀ ਕਿ ਰੋਮਨ ਕੈਥੋਲਿਕ ਹੈ ਔਰ ਬਿਲਕੁਲ ਰਾਈਟ ਵਿੰਗਰ, ਔਰ ਇਸ ਤੋਂ ਠੀਕ ਕੁਝ ਹਫ਼ਤੇ ਪਹਿਲਾਂ ਹੀ ਜਿਹੜੀ ਜਸਟਿਸ ਸੀ ਸੁਪਰੀਮ ਕੋਰਟ ਦੀ ਮਿਸ ਗਿੰਸਬਰਗ, ਉਹਨਾਂ ਦੀ ਮੌਤ ਹੋਈ। ਔਰ ਜ਼ਾਹਿਰ ਹੈ ਬਹੁਤੇ ਇਹੀ ਸਮਝਦੇ ਸੀ ਕਿ ਹੁਣ ਜਿਹੜਾ ਨਵਾਂ ਪ੍ਰੈਜ਼ੀਡੈਂਟ ਆਏਗਾ ਉਹੀ ਨੋਮੀਨੇਟ ਕਰੇਗਾ ਔਰ ਉਹਦੀ ਸੈਨੇਟ ਹੀਅਰਿੰਗ ਹੋਏਗੀ। ਲੇਕਿਨ ਟਰੰਪ ਨੂੰ ਇਹ ਲੱਗਦਾ ਸੀ ਕਿ ਜਿਵੇਂ ਬਹੁਤ ਸਾਰਿਆਂ ਦਾ ਖਿਆਲ ਹੈ ਵੀ ਜੇ ਇਲੈਕਸ਼ਨ ਲੱਗਾ ਟਰੰਪ ਨੂੰ ਕਿ ਵੀ ਉਹਦੇ ਹੱਕ 'ਚ ਨਹੀਂ ਜਾ ਰਿਹਾ ਤੇ ਉਹ ਵੋਟਾਂ ਦੀ ਜਿਹੜੀ ਹੈ ਫੇਅਰਨੈਸ ਤੇ ਸਵਾਲ ਚੁੱਕੇਗਾ, ਕਿਉਂਕਿ ਮੇਲ ਬੈਲਟਸ ਦੇ ਪਹਿਲਾਂ ਹੀ ਸਵਾਲ ਚੁੱਕੇ ਹੋਏ ਨੇ। ਔਰ ਇਹ ਖਿਸਕਦਾ ਕੇਸ ਸੁਪਰੀਮ ਕੋਰਟ ਤੱਕ ਜਾਏਗਾ ਔਰ ਸੁਪਰੀਮ ਕੋਰਟ 'ਚ ਜਿਹੜਾ ਹੈ ਇਹ ਜੇ ਜਿਹੜੀ ਬੀਬੀ ਹੈ ਜਸਟਿਸ ਐਮੀ ਇਹ ਹੁੰਦੀ ਹੈ ਤਾਂ ਫਿਰ ਕੰਜ਼ਰਵੇਟਿਵ ਮੈਜੋਰਟੀ ਹੁੰਦੀ ਹੈ। ਔਰ ਇਸ ਦੇ ਉੱਤੇ ਹਾਲਾਂ ਬੜੀ ਤਿੱਖੀ ਬਹਿਸ ਵੀ ਹੋਈ ਸੈਨੇਟ ਹੀਅਰਿੰਗ ਕਮੇਟੀ ਦੇ ਵਿੱਚ। ਔਰ ਜਦੋਂ ਕੱਲ ਇਸ ਨੂੰ ਵਾਪਸ ਵੋਟਾਂ ਦੇ ਲਈ ਸੈਨੇਟ 'ਚ ਲਿਆਂਦਾ ਗਿਆ ਤੇ 52-48 ਦੀ ਰੇਸ਼ੋ, ਕਿਉਂਕਿ 100 ਸੈਨੇਟਰ ਨੇ, 52 ਸੈਨੇਟਰ ਜਿਹੜੇ ਰਿਪਬਲਿਕਨ ਨੇ ਉਹਨਾਂ ਨੇ ਇਹਨੂੰ ਜਸਟਿਸ ਐਮੀ ਨੂੰ ਕਨਫਰਮ ਕਰਨ ਦੇ ਹੱਕ 'ਚ ਵੋਟ ਪਾਈ, 48 ਡੈਮੋਕ੍ਰੈਟਸ ਨੇ ਅਗੇਂਸਟ ਪਾਈ। ਪਰ ਉਹਦੀ ਕਿਉਂਕਿ ਮੈਜੋਰਟੀ ਹੈ, ਸਿੰਪਲ ਮੈਜੋਰਟੀ ਨਾਲ ਉਹਦੀ ਕਨਫਰਮੇਸ਼ਨ ਹੋ ਗਈ। ਔਰ ਆਲਰੇਡੀ ਅੱਜ ਜਸਟਿਸ ਕਲੈਰੈਂਸ ਥਾਮਸ ਨੇ ਜਿਹੜਾ ਹੈ ਜਸਟਿਸ ਐਮੀ ਨੂੰ ਸਹੁੰ ਚੁਕਾ ਦਿੱਤੀ ਹੈ। ਸੋ ਇਹ ਜਿਹੜੀ ਸੁਪਰੀਮ ਕੋਰਟ ਦੇ ਇਹ 115ਵੀਂ ਜੱਜ ਬਣੀ ਹੈ ਜਦੋਂ ਤੋਂ ਸੁਪਰੀਮ ਕੋਰਟ ਬਣਿਆ। ਸੋ ਹੁਣ ਐਮੀ ਜਸਟਿਸ ਐਮੀ ਬਣ ਗਈ ਹੈ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦੀ ਇਹ ਇੱਕ ਵਿਕਟਰੀ ਹੈ ਕਿ ਜਿਹੜਾ ਉਹਨਾਂ ਨੇ ਪੁਸ਼ ਕਰਕੇ ਇਹਨੇ ਅਮਰੀਕਨ ਹਿਸਟਰੀ 'ਚ ਪਹਿਲਾਂ ਕਦੇ ਨਹੀਂ ਹੋਇਆ ਕਿ 5 ਦਿਨ ਪਹਿਲਾਂ ਜਿਹੜਾ ਚੋਣ ਤੋਂ ਜਿਹੜੀ ਹੈ ਉਹ ਕਨਫਰਮੇਸ਼ਨ ਹੋਏ ਔਰ ਉਸ ਨੂੰ ਉਹ ਜੱਜ ਬਣੇ। ਪਰ ਚਲੋ ਇਹ ਜਿਹਨੂੰ ਕਹਿੰਦੇ ਨੇ ਕਿ ਭਾਈ ਤੇਰੇ ਕੰਮ ਨਿਆਰੇ, ਸੋ ਹੁਣ ਇਹੀ ਅਸੀਂ ਕਹਿ ਸਕਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਦੇ ਕੰਮ ਵੀ ਨਿਆਰੇ, ਹੁਣ ਵਾਰੇ ਨਿਆਰੇ ਹੁੰਦੇ ਨੇ ਕਿ ਨਹੀਂ ਇਹ 3 ਨਵੰਬਰ ਨੂੰ ਪਤਾ ਲੱਗੇਗਾ। ਅੱਜ ਫਿਰ ਸਾਡਾ ਟੌਪਿਕ ਉਹੀ ਹੈ ਕਿਉਂਕਿ ਜਦੋਂ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਔਰ ਕੱਲ ਅਸੀਂ ਜਦੋਂ ਅਜੀਤ ਡੋਵਲ ਜਿਹੜਾ ਉਹਨਾਂ ਦਾ ਇਸ ਵੇਲੇ ਕਰਤਾ ਧਰਤਾ ਹੈ ਸਿਕਿਉਰਿਟੀ ਏਜੰਸੀਆਂ ਦਾ ਤਾਂ ਹੈ ਹੀ ਸੀ, ਉਹ ਪੂਰਾ ਮਿਨਿਸਟਰ ਰੈਂਕ ਵੀ ਹੈ। ਔਰ ਜੇ ਇਹ ਕਹੀਏ ਕਿ ਡਿਫੈਂਸ ਮਾਮਲਿਆਂ 'ਚ ਔਰ ਫੋਰਨ ਪਾਲਿਸੀ ਦੇ ਵਿੱਚ ਕਿਸੇ ਇੱਕ ਦੀ ਚੱਲਦੀ ਹੈ ਜਾਂ ਜਿਸ ਦੀ ਲਾਈਨ ਨੂੰ ਟੋ ਕਰਦੇ ਨੇ ਤੇ ਉਹ ਅਜੀਤ ਡੋਵਲ ਹੈ। ਔਰ ਜਿਵੇਂ ਅਸੀਂ ਕੱਲ ਉਹਦੀ ਸਟੇਟਮੈਂਟ ਡਿਸਕਸ ਕੀਤੀ ਸੀ ਕਿ ਉਹਨੇ ਰਿਸ਼ੀਕੇਸ਼ ਦੇ ਵਿੱਚ ਕਿਹਾ ਕਿ ਵੀ ਅਸੀਂ ਜੰਗ ਲੜਾਂਗੇ ਔਰ ਇਹੀ ਨਹੀਂ ਆਪਣੀ ਸੋਇਲ ਤੇ ਫੋਰਨ ਲੈਂਡ ਦੇ ਉੱਤੇ ਵੀ। ਸੋ ਇਹ ਇੱਕ ਇੰਡੀਕੇਸ਼ਨ ਸੀ ਕਿ ਵੀ ਚੀਨ ਨਾਲੋਂ ਵੀ ਜ਼ਿਆਦਾ ਇਹ ਪਾਕਿਸਤਾਨ ਨੂੰ, ਕਿਉਂਕਿ ਤੁਸੀਂ ਉਸੇ ਹਵਾਲੇ ਨਾਲ ਜਿਵੇਂ ਇਹਨਾਂ ਨੇ ਕਸ਼ਮੀਰ ਬਲੈਕ ਡੇ ਨੂੰ ਪ੍ਰੀਐਂਪਟ ਕਰਨ ਲਈ ਦੁਨੀਆ ਦੇ ਲਗਭਗ 10 ਦੇਸ਼ਾਂ ਦੇ ਵਿੱਚ ਪ੍ਰੋਟੈਸਟ ਕਰਵਾਏ, ਭਾਵੇਂ ਦਰਜਨ ਲੋਕ ਵੀ ਨਹੀਂ ਸੀ, ਉਹਨਾਂ ਦੇ ਹੀ ਜਿਹੜੇ ਨੇ ਹਾਇਰਲਿੰਗ ਸੀ, ਲੇਕਿਨ ਇੱਕ ਨੈਰੇਟਿਵ ਤਾਂ ਬਣਾਉਣ ਦੀ ਕੋਸ਼ਿਸ਼ ਕੀਤੀ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਐਨ ਜਦੋਂ ਅਮਰੀਕਾ ਦਾ ਫੋਰਨ ਮਿਨਿਸਟਰ ਔਰ ਡਿਫੈਂਸ ਮਿਨਿਸਟਰ ਦਿੱਲੀ 'ਚ ਬੈਠਾ ਹੈ 18 ਟੈਰਰਿਸਟ ਦੀ ਲਿਸਟ ਪਾਕਿਸਤਾਨ 'ਚ ਹੋਣ ਦੀ ਉਹ ਜਾਰੀ ਕੀਤੀ ਔਰ ਉਹ UAPA ਦੇ ਥੱਲੇ, UAPA ਹਾਲਾਂਕਿ ਉਹਨਾਂ ਦਾ ਡੋਮੈਸਟਿਕ ਲਾਅ ਹੈ ਪਰ ਹਾਈਲਾਈਟ ਕਰਨ ਦੇ ਲਈ ਕਿ ਪਾਕਿਸਤਾਨ ਜਿਹੜਾ ਹੈ ਇਹ ਦਹਿਸ਼ਤਗਰਦੀ ਦਾ ਐਪੀਟੋਮ ਹੈ ਜਿਹਨੂੰ ਮੋਦੀ ਮਦਰ ਆਫ ਟੈਰਰਿਸਟ ਕਹਿੰਦਾ ਰਿਹਾ ਔਰ ਦੁਨੀਆ 'ਚ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਉਹ ਸਫਲ ਨਹੀਂ ਹੋਈ। ਔਰ ਹੁਣ ਜਦੋਂ ਕਿ ਉਹ ਸਾਰੇ ਵਾਪਸ ਮੁੜ ਆਏ ਨੇ ਤੇ ਐਨ ਮੌਕੇ ਦੇ ਉੱਤੇ ਜਿਹੜੀ ਅੱਜ ਇੱਕ ਖਬਰ ਜਿਸ ਨੂੰ ਮੈਨੂੰ ਨਹੀਂ ਲੱਗਦਾ ਕਿ ਵੀ ਪਾਕਿਸਤਾਨੀ ਮੀਡੀਆ ਨੂੰ ਜਾਂ ਉਹਨਾਂ ਦੇ ਜਿਹੜੇ ਐਨਾਲਿਸਟ ਨੇ ਉਹਨਾਂ ਨੂੰ ਲੱਗਦਾ ਕਿ ਵੀ ਇਸ ਵੇਲੇ ਜਿਹੜੀ ਭਾਰਤੀ ਹਾਕਮਾਂ ਦੀ ਨੀਤੀ ਹੈ ਜੇ ਉਹਨਾਂ ਨੇ ਕੱਲ ਨੂੰ ਪਾਕਿਸਤਾਨ ਦੇ ਖਿਲਾਫ ਕੋਈ ਇਸ ਕਿਸਮ ਦੀ ਦਿਲਵਦੀ ਵੀ ਕਰਨੀ ਹੈ ਤੇ ਉਹ ਬੜੇ ਸਿਸਟੇਮੈਟਿਕਲੀ ਜਿਹੜਾ ਉਹ ਪਾਕਿਸਤਾਨ ਨੂੰ ਆਈਸੋਲੇਟ ਵੀ ਕਰ ਰਹੇ ਨੇ ਇਸਲਾਮਿਕ ਵਰਲਡ ਚੋਂ। ਪਹਿਲਾਂ ਤਾਂ ਉਹਨਾਂ ਦਾ ਗਲੋਬਲ ਲੈਵਲ ਦੇ ਉੱਤੇ ਸੀ ਯਤਨ ਹੋਏ ਔਰ ਅਨਫੋਰਚੂਨੇਟਲੀ ਈਵਨ ਜਦੋਂ ਅਸੀਂ ਦੇਖਿਆ ਕਿ ਸਾਊਦੀ ਅਰੇਬੀਆ ਜਾਂ UAE ਨੇ
ਮੋਦੀ ਨੂੰ ਸੱਦ ਕੇ ਅਵਾਰਡ ਦਿੱਤੇ ਔਰ ਜੋ ਕਸ਼ਮੀਰ ਦੇ ਵਿੱਚ 5 ਅਗਸਤ 2019 ਨੂੰ ਕੀਤਾ ਗਿਆ ਮੋਦੀ ਸਰਕਾਰ ਵੱਲੋਂ, ਉਹਦਾ ਪ੍ਰੋਟੈਸਟ ਨਹੀਂ ਹੋਏ ਔਰ ਨਾ ਹੀ ਉਸ ਦਾ ਕੋਈ ਐਵੇਂ ਗੁੰਗਲੂਆਂ ਤੋਂ ਮਿੱਟੀ ਲਾਉਣ ਵਾਲੀ ਗੱਲ ਸੀ। ਪਾਕਿਸਤਾਨ ਨੇ ਸਟਰੋਂਗ ਸਟੈਂਡ ਲਿਆ, ਟਰਕੀ ਨੇ ਲਿਆ ਔਰ ਜ਼ਾਹਰ ਹੈ ਉਸ ਵੇਲੇ ਮਲੇਸ਼ੀਆ ਦੇ ਪ੍ਰੈਜ਼ੀਡੈਂਟ ਨੇ ਲਿਆ। ਹੁਣ ਤਾਂ ਮਲੇਸ਼ੀਆ ਵੀ ਸੌਫਟ ਹੈ, ਪਰ ਸਾਨੂੰ ਈਵਨ ਇਸਲਾਮਿਕ ਮੁਲਕ ਜਿੱਥੇ ਦੁਨੀਆ 'ਚ ਸਭ ਤੋਂ ਜ਼ਿਆਦਾ ਮੁਸਲਮਾਨਾਂ ਦੀ ਆਬਾਦੀ ਇੰਡੋਨੇਸ਼ੀਆ ਹੈ ਜਾਂ ਸਾਊਦੀ ਅਰੇਬੀਆ ਵਰਗੇ ਮੁਲਕ, ਉੱਥੋਂ ਕੁਝ ਵੀ ਨਜ਼ਰ ਨਹੀਂ ਆਇਆ। ਔਰ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪਾਕਿਸਤਾਨ ਔਰ ਉਸ ਦੇ ਗੁਆਂਢ ਦੇ ਵਿੱਚ ਫਿਰ ਰਸ਼ੀਆ ਤੱਕ ਪਹੁੰਚਦੇ ਆ, ਸਤਾਨ ਨੇ, ਉਹਨਾਂ ਦੇ ਵਿੱਚ ਉਜ਼ਬੇਕਿਸਤਾਨ ਹੈ, ਕਿਰਗਿਸਤਾਨ ਹੈ, ਤਾਜ਼ਿਕਸਤਾਨ ਹੈ ਔਰ ਇਹ ਤੁਰਕਮਾਨਿਸਤਾਨ ਹੈ ਔਰ ਇਹ 5 ਸਥਾਨ ਜਿਹੜੇ ਨੇ, ਜਿਹੜਾ ਕਜ਼ਾਕਿਸਤਾਨ, ਹੁਣ ਇਹ ਸੈਂਟਰਲ ਏਸ਼ੀਆ ਦੇ 5 ਇੰਪੋਰਟੈਂਟ ਇਹ ਇਸਲਾਮਿਕ ਮੁਲਕ ਨੇ। ਇਹ ਬੇਸ਼ੱਕ 1999-90 ਤੱਕ ਸੋਵੀਅਤ ਯੂਨੀਅਨ ਦੇ ਜਿਹੜੇ 15 ਸਟੇਟਾਂ ਸੀ ਉਹਨਾਂ 'ਚ ਇਹ ਵੀ ਜਿਹੜੇ ਬਾਅਦ 'ਚ ਦੇਸ਼ ਬਣੇ ਸਟੇਟਾਂ ਸੀ, ਪਰ ਜਦੋਂ ਸੋਵੀਅਤ ਯੂਨੀਅਨ ਖਰਬੂਜ਼ੇ ਦੇ ਦੀਆਂ ਵਾਂਗ ਖਖੜੀਆਂ ਹੋਇਆ ਤੇ ਉਸ ਦਾ ਨਤੀਜਾ ਸੀ ਕਿ ਯਾਰ ਅੱਡ ਮੁਲਕ ਬਣੇ ਔਰ ਇਹਨਾਂ ਦੇ ਵਿੱਚ ਇਸਲਾਮ ਜਿਹੜਾ ਕਮਿਊਨਿਸਟ ਸੋਵੀਅਤ ਯੂਨੀਅਨ ਦੇ ਥੱਲੇ ਪਾਬੰਦੀ ਸੀ ਔਰ ਵੱਡੇ ਪੈਮਾਨੇ ਤੇ ਸਟਾਲਿਨ ਔਰ ਉਸ ਤੋਂ ਪਹਿਲਾਂ ਵੀ ਔਰ ਬਾਅਦ 'ਚ ਵੀ ਮਸੀਤਾਂ ਢਾਈਆਂ ਗਈਆਂ ਔਰ ਚਰਚ ਢਾਏ ਗਏ ਔਰ ਬੁੱਧਿਸਟ ਮੋਨੈਸਟਰੀਜ਼ ਢਾਈਆਂ ਗਈਆਂ ਔਰ ਈਵਨ ਉਹਨਾਂ ਦਾ ਆਪਣਾ ਗ੍ਰੀਕ ਆਰਥੋਡਾਕਸ ਚਰਚ। ਲੇਕਿਨ ਉਸ ਤੋਂ ਬਾਅਦ ਰਿਵਾਈਵਲ ਵੀ ਹੋਈ ਸਾਰੀਆਂ ਥਾਵਾਂ ਤੇ, ਗ੍ਰੀਕ ਆਰਥੋਡਾਕਸ ਚਰਚ ਵੀ ਵਾਪਸ ਆਇਆ। ਇਹਨਾਂ ਮੁਲਕਾਂ ਦੇ ਵਿੱਚ ਵੀ ਇਹਨਾਂ ਨੂੰ ਲੱਗਾ ਕਿ ਭਾਈ ਹਾਲਾਂ ਤੁਸੀਂ 1920 ਦੇ ਨੇੜੇ ਤੇੜੇ ਦੇਖੋ, ਹਾਲਾਂ 19ਵੀਂ ਸਦੀ ਦੇ ਅਖੀਰ ਤੋਂ ਹੀ ਸੋਵੀਅਤ ਯੂਨੀਅਨ ਦੇ ਐਕਸਪੈਂਸ਼ਨਿਸਟ ਡਿਜ਼ਾਈਨ ਸੀ ਕਿ ਲਗਭਗ ਜਿਹੜਾ ਹੈ ਉਹ 100 ਸਾਲ ਬਾਅਦ ਧਰਮ ਵੱਲ, ਮਜ਼ਹਬ ਵੱਲ ਵਾਪਸ ਜੜਾਂ ਗਈਆਂ। ਲੇਕਿਨ ਉਹਨਾਂ ਦੀ ਜਿਹੜੀ ਰੂਲਿੰਗ ਸਿਸਟਮ ਇਸ ਕਿਸਮ ਦਾ ਰਿਹਾ ਕਿ ਜਿਹੜੇ ਸਾਬਕਾ ਕਮਿਊਨਿਸਟ ਸੀ ਉਹੀ ਕਿਸੇ ਨਾ ਕਿਸੇ ਫਾਰਮ 'ਚ ਦੁਬਾਰਾ ਰੂਲਰ ਬਣ ਗਏ ਔਰ ਲੋਕਾਂ ਦੀ ਜ਼ਿੰਦਗੀ 'ਚ ਕੋਈ ਬਹੁਤ ਜ਼ਿਆਦਾ ਜਿਹੜਾ ਸਟੇਟ ਦੀ ਜਿਹੜੀ ਦਖਲਅੰਦਾਜ਼ੀ ਉਹ ਘਟੀ ਨਹੀਂ। ਔਰ ਅੱਜ ਵੀ ਜਿਹੜੇ ਇਹਨਾਂ 'ਚ ਬਹੁਤ ਸਾਰੇ ਨੇ, ਇਹਨਾਂ ਦੇ ਆਪਣੇ ਕਿਸਮ ਦੇ ਸਿਸਟਮ ਨੇ, ਉਹਨੂੰ ਤੁਸੀਂ ਡੈਮੋਕ੍ਰੇਸੀ ਕਹੋ ਭਾਵੇਂ ਨਾ ਰਿਪਬਲਿਕ ਰੱਖ ਲੈ, ਲੇਕਿਨ ਲੈ ਦੇ ਕੇ ਕੰਟਰੋਲ ਹੈ। ਔਰ ਇਹ ਜਿਹੜੀ ਗੱਲ ਕਰਕੇ ਅਸੀਂ ਇਸ ਟੌਪਿਕ ਨੂੰ ਡਿਸਕਸ ਕਰ ਰਹੇ ਹਾਂ ਕਿ ਵੀ ਜਿਹੜਾ ਤੁਹਾਡਾ ਨੇਬਰਹੁੱਡ ਹੁੰਦਾ ਹੈ, ਤੁਹਾਡਾ ਹਮਸਾਇਆ, ਤੁਹਾਡੇ ਨਾਲ ਖਲੋਣ ਵਾਲਾ ਜਿਹੜਾ ਉਹ ਮਾਪਿਓ ਜਾਇਆ ਨਾਲੋਂ ਵੀ ਨੇੜੇ ਹੁੰਦਾ ਹੈ, ਹਮਸਾਇਆ। ਔਰ ਜਦੋਂ ਕੋਈ ਦੁਸ਼ਮਣ ਤੁਹਾਡੇ ਤੇ ਵਾਰ ਕਰਨਾ ਚਾਹੁੰਦਾ ਹੈ, ਔਰ ਇਹ ਅੰਗਰੇਜ਼ੀ ਦਾ ਹੀ ਅਖਾਣ ਹੈ ਕਿ ਵੀ ਮਾਈ ਨੇਬਰ ਇਜ਼ ਮਾਈ ਐਨਮੀ ਬਟ ਨੇਬਰ ਆਫ ਮਾਈ ਨੇਬਰ ਇਜ਼ ਮਾਈ ਫਰੈਂਡ, ਕਿ ਮੇਰਾ ਗਵਾਂਢੀ ਮੇਰਾ ਦੁਸ਼ਮਣ ਹੈ ਪਰ ਗਵਾਂਢੀ ਦਾ ਗਵਾਂਢੀ ਮੇਰਾ ਦੋਸਤ ਹੈ। ਇਸ ਲਈ ਕਿ ਕਿਉਂਕਿ ਗਵਾਂਢੀ ਦਾ ਅੱਗੋਂ ਜਿਹੜਾ ਗਵਾਂਢੀ ਆ ਉਹਦੇ ਨਾਲ ਨਹੀਂ ਬਣਦੀ ਹੋਏਗੀ, ਤੇ ਜੇ ਦੋਨਾਂ ਨੇ ਗਵਾਂਢੀ ਦਾ ਨੁਕਸਾਨ ਕਰਨਾ ਹੈ ਤੇ ਫਿਰ ਉਹ ਦੋਸਤੀ ਕਰ ਲੈਂਦੇ ਨੇ। ਹੁਣ ਇਹ ਜਿਹੜੀ ਸਟੇਟਮੈਂਟ ਅੱਜ ਔਰ ਇੱਕ ਜਿਹੜੀ ਇਹਨਾਂ ਦੀ ਸੈਕੰਡ ਮੀਟਿੰਗ ਜਿਹੜੀ ਇਹਨਾਂ ਨੇ ਇੰਡੀਆ ਸੈਂਟਰਲ ਏਸ਼ੀਆ ਡਾਇਲੌਗ ਦੇ ਥੱਲੇ ਇੱਕ ਢਕਵੰਜ ਜਿਹਾ ਰਚਿਆ ਹੋਇਆ ਹੈ, ਉਹਦੇ 'ਚ 5 ਮੁਲਕ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਤਾਜ਼ਿਕਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਕਜ਼ਾਕਿਸਤਾਨ ਔਰ ਕਿਰਗਿਸਤਾਨ, ਇਹਨਾਂ ਦੇ ਫੋਰਨ ਮਿਨਿਸਟਰਸ, ਵਿਦੇਸ਼ ਮੰਤਰੀ ਜਾਂ ਜਿਹੜੇ ਨੇ ਉਹਨਾਂ ਨੇ ਇਹ ਮੀਟਿੰਗ ਕੀਤੀ ਔਰ ਇਸ ਦਾ ਇਹ ਮੇਨਲੀ ਕੰਡਕਟ ਇੰਡੀਆ ਨੇ ਕੀਤੀ ਕਿਉਂਕਿ ਇੰਡੀਆ ਨੇ ਇਹ ਫਰਾਡ ਬਣਾਇਆ ਹੋਇਆ। ਔਰ ਇੰਡੀਆ ਦੇ ਫੋਰਨ ਮਿਨਿਸਟਰ ਜੈ ਸ਼ੰਕਰ ਨੇ ਜਿਹੜਾ ਓਪਨਿੰਗ ਰਿਮਾਰਕਸ ਇਹਦੇ ਉੱਤੇ ਦਿੱਤੇ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਸੈਂਟਰਲ ਏਸ਼ੀਅਨ ਰੀਜਨ ਇਜ਼ ਇੰਡੀਆਜ਼ ਐਕਸਟੈਂਡਡ ਨੇਬਰਹੁੱਡ, ਕਿ ਵੀ ਇਹ ਸਾਡਾ ਵਧਿਆ ਹੋਇਆ ਗਵਾਂਢ ਹੈ। ਮਤਲਬ ਇਹ ਹੈ ਵੀ ਭਾਵੇਂ ਸਾਡੀ ਗਵਾਂਢੀਆਂ ਨਾਲ ਨਹੀਂ ਬਣਦੀ ਕਿਉਂਕਿ ਅਸੀਂ ਗਵਾਂਢੀਆਂ ਨੂੰ ਅੱਖਾਂ ਦਿਖਾਉਂਦੇ ਹਾਂ ਔਰ ਗਵਾਂਢੀਆਂ ਨੂੰ ਅਸੀਂ ਟਰੈਸ਼ ਸਮਝਦੇ ਹਾਂ, ਪਰ ਦੇਖੋ ਜੀ ਤੁਹਾਡੇ ਨਾਲ ਸਾਡੀ ਬਹੁਤ ਸਾਂਝ ਹੈ। ਔਰ ਨਾਲ ਦੀ ਨਾਲ ਜਿਵੇਂ ਉਹ ਅਮਰੀਕਨ ਵੀ ਕਹਿੰਦੇ ਨੇ ਕਿ ਪੁੱਟ ਦਾ ਮਨੀ ਵੇਅਰ ਦਾ ਮਾਊਥ ਇਜ਼, ਕਿ ਵੀ ਉਹਨੂੰ ਵੀ ਪਤਾ ਹੈ ਕਿ ਵੀ ਜੇ ਉਹਨਾਂ ਤੋਂ ਕੁਝ ਖਵਾਣਾ ਹੈ ਤੇ ਪਹਿਲਾਂ ਇਹਨਾਂ ਦੇ ਮੂੰਹ 'ਚ ਜਿਹੜਾ ਉਹ ਚਾਂਦੀ ਦੇ ਸਿੱਕੇ ਸੁੱਟੋ। ਹੁਣ ਤਾਂ ਡਾਲਰ ਹੀ ਮੂੰਹ 'ਚ ਸੁੱਟਣ ਵਾਲੀ ਗੱਲ ਹੁੰਦੀ ਹੈ। ਔਰ ਇਹਨੇ ਇੰਡੀਆ ਨੇ ਜੈ ਸ਼ੰਕਰ ਰਾਹੀਂ $1 ਬਿਲੀਅਨ ਦੀ ਲਾਈਨ ਆਫ ਕ੍ਰੈਡਿਟ ਇਹਨਾਂ ਨੂੰ ਦਿੱਤੀ ਹੈ। ਇਹਨਾਂ ਸਾਰੇ ਹੀ 5 ਜਿਹੜੇ ਸਥਾਨ ਨੇ ਸੈਂਟਰਲ ਏਸ਼ੀਅਨ ਰਿਪਬਲਿਕਸ, ਔਰ ਉਹਨਾਂ ਨੂੰ ਕਿਹਾ ਜੀ ਇਹ ਅਸੀਂ ਇਨਫਰਾਸਟ੍ਰਕਚਰ ਔਰ ਕਨੈਕਟੀਵਿਟੀ ਇਹ ਸਾਰੇ ਦੇ ਉੱਤੇ ਖਰਚ ਕਰਾਂਗੇ। ਕ੍ਰੈਡਿਟ ਲਾਈਨ ਹੈ ਬੇਸ਼ੱਕ,
ਜੀ ਔਰ ਹੁਣ ਇਸ ਸਾਰੇ ਚੋਂ $1 ਬਿਲੀਅਨ ਜਿਹੜਾ ਮੂੰਹ 'ਚ ਸੋਨੇ ਜਾਂ ਚਾਂਦੀ ਦੇ ਸਿੱਕੇ ਸੁੱਟੇ ਜਾਂ ਉਹਨਾਂ ਨੂੰ ਬੜਾ ਐਕਸਟੈਂਡਡ ਨੇਬਰਹੁੱਡ ਕਿਹਾ, ਇਹਦਾ ਮਕਸਦ ਕੀ ਹੈ ਕਿ ਅਲਟੀਮੇਟਲੀ ਜਿਹੜੀ ਜੁਆਇੰਟ ਸਟੇਟਮੈਂਟ ਇਹਨਾਂ ਵੱਲੋਂ ਜਾਰੀ ਕੀਤੀ ਗਈ, ਉਹਨਾਂ ਨੇ ਕਿਹਾ ਕਿ ਦਾ ਮਿਨਿਸਟਰਸ, ਹੁਣ ਇਹ 5 ਮੁਲਕ ਇਹ ਤੇ ਨਾਲ ਇੰਡੀਆ ਦਾ ਫੋਰਨ 6 ਦੀ ਜੁਆਇੰਟ ਸਟੇਟਮੈਂਟ ਹੈ, ਮਿਨਿਸਟਰਸ strongly condemned terrorism in all its forms and manifestations and reaffirmed the determination of their countries to combat this menace by destroying terrorist safe havens, networks, infrastructure and funding channels. ਹੁਣ ਜ਼ਾਹਰ ਹੈ ਬੇਸ਼ੱਕ ਇਹਦੇ ਚ ਪਾਕਿਸਤਾਨ ਦਾ ਨਾਂ ਨਹੀਂ ਹੈ, ਪਰ ਇਹ ਕਿਹਦੇ ਖਿਲਾਫ ਕਿਹਾ ਜਾ ਰਿਹਾ? ਬਿਲਕੁਲ। ਹੁਣ ਇਹਨੂੰ ਜੇ ਤੁਸੀਂ ਇਹਦੀ ਨੁਆਂਸ ਦੇਖੋ ਸਟੇਟਮੈਂਟ ਦੀ, ਕਿ ਇਹ ਸਾਰੇ ਮਿਨਿਸਟਰਾਂ ਨੇ ਦਹਿਸ਼ਤਗਰਦੀ ਨੂੰ ਔਰ ਉਹਦੇ ਹਰ ਚੱਕਰ ਚਹਿਨ ਨੂੰ, ਉਹਦੀ ਹਰ ਮੈਨੀਫੈਸਟੇਸ਼ਨ ਨੂੰ ਜਿਹੜਾ ਕੰਡੈਮ ਕੀਤਾ ਔਰ ਇਸ ਗੱਲ ਦਾ ਇਰਾਦਾ ਦਰਸਾਇਆ ਕਿ ਭਾਈ ਅਸੀਂ ਜਿਹੜਾ ਇਹ ਦਹਿਸ਼ਤਗਰਦੀ ਦੇ ਖਤਰੇ ਨੂੰ, ਮੈਨੇਸ ਨੂੰ ਖਤਮ ਕਰਾਂਗੇ। ਜਿੱਥੇ ਸੇਫ ਹੇਵਨ ਨੇ, ਜਿੱਥੇ ਦਹਿਸ਼ਤਗਰਦਾਂ ਨੇ ਪਨਾਹ ਲਈ ਹੋਈ ਹੈ, ਜ਼ਾਹਰ ਹੈ 2 ਦਿਨ ਪਹਿਲਾਂ ਜੇ 18 ਦਹਿਸ਼ਤਗਰਦਾਂ ਦੀ ਪਨਾਹਗਾਹ ਪਾਕਿਸਤਾਨ ਹੈ, ਤੇ ਇਹ ਸਟੇਟਮੈਂਟ ਕਿਹਨੂੰ ਐਡਰੈਸ ਕਰ ਰਹੀ? ਸੇਫ ਹੇਵਨਸ, ਨੈਟਵਰਕਸ। ਨੈਟਵਰਕ ਕਿਹੜੇ ਨੇ? ਜੇ ਅਮਰੀਕਾ ਉਹਨਾਂ ਨੂੰ ਕਹਿੰਦਾ ਜੀ ਬਾਕੀ ਤੁਸੀਂ ਹੱਕਾਨੀ ਨੈਟਵਰਕ ਨੂੰ ਕਾਬੂ ਕਰੋ, ਫਲਾਣੇ ਨੂੰ ਕਰੋ, ਢਿਮਕੇ ਨੂੰ ਕਰੋ, ਸੋ ਜ਼ਾਹਰ ਹੈ ਪਾਕਿਸਤਾਨ ਸੈਂਟਰਿਕ ਹੈ। ਇਨਫਰਾਸਟ੍ਰਕਚਰ ਐਂਡ ਫੰਡਿੰਗ ਚੈਨਲਸ, ਹੁਣ ਇਹ ਵੀ ਉਹਨਾਂ ਦਾ ਹੀ, ਭਾਰਤ ਦਾ ਹੀ ਦੋਸ਼ ਹੁੰਦਾ ਹੈ ਕਿ ਜੀ ਫਲਾਣੀ ਦਹਿਸ਼ਤਗਰਦੀ ਨੂੰ ਜੇ ਕੋਈ ਕਸ਼ਮੀਰ 'ਚ ਈਵਨ ਇੰਡੀਜਨਸ ਲੋਕ ਕਰ ਰਹੇ ਨੇ ਕਿ ਜੀ ਪਾਕਿਸਤਾਨ ਫੰਡ ਕਰ ਰਿਹਾ। ਦੇ ਆਲਸੋ ਅੰਡਰਲਾਈਨਡ ਦਾ ਨੀਡ ਫॉर ਐਵਰੀ ਕੰਟਰੀ ਟੂ ਐਨਸ਼ੋਰ that its territory is not used to launch terrorist attacks against other countries, said a joint statement issued after the meeting. ਗੱਲ ਇੱਥੇ ਨਹੀਂ ਰੁਕੀ, ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜ਼ਰੂਰਤ ਹੈ ਕਿ ਹਰ ਮੁਲਕ ਇਸ ਗੱਲ ਨੂੰ ਯਕੀਨੀ ਬਣਾਏ ਕਿ ਕਿਸੇ ਮੁਲਕ ਦੀ ਟੈਰੀਟਰੀ, ਬਿਲਕੁਲ ਉਸ ਦੀ ਸਰਜ਼ਮੀਨ ਦਹਿਸ਼ਤਗਰਦ ਹਮਲਿਆਂ ਲਈ ਨਾ ਵਰਤੀ ਜਾਏ। ਹੁਣ ਇਹ ਵੀ ਕਿਹਦੇ ਤੇ ਅਗੇਂਸਟ ਹੈ? ਪਾਕਿਸਤਾਨ ਦੇ। ਜ਼ਾਹਰ ਹੈ ਕਿ ਜਦੋਂ ਪੁਲਵਾਮਾ ਅਟੈਕ ਦੀ ਆੜ ਦੇ ਵਿੱਚ ਜਿਹੜਾ ਇਹਨਾਂ ਦੀਆਂ ਏਜੰਸੀਆਂ ਨੇ ਖੁਦ ਕਰਵਾਇਆ, ਭਾਰਤ ਨੇ ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕੀਤੀ ਔਰ ਜਿਹੜਾ ਉਹਨਾਂ ਨੇ ਬਾਲਾਕੋਟ ਦੀ ਨੌਟੰਕੀ ਕੀਤੀ, ਤੇ ਉਸ ਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਜੀ ਉਹ ਜਿਹੜਾ ਅਟੈਕ ਹੋਇਆ ਪੁਲਵਾਮਾ, ਉਹਦੇ ਲਈ ਪਾਕਿਸਤਾਨ ਦੀ ਸਰਜ਼ਮੀਨ ਤੋਂ ਹੋਇਆ, ਉਹਨਾਂ ਨੇ ਰਿਸੋਰਸ ਪ੍ਰੋਵਾਈਡ ਕੀਤੇ। ਔਰ ਉਹਨੂੰ ਹੀ ਜਦੋਂ ਕੱਲ ਅਜੀਤ ਡੋਵਾਲ ਇਹ ਕਹਿ ਰਿਹਾ ਸੀ ਕਿ ਜੀ ਅਸੀਂ ਜਿਹੜਾ ਪ੍ਰੀਐਂਪਟ ਸਟ੍ਰਾਈਕ ਕਰਾਂਗੇ ਜਿੱਥੇ ਵੀ ਹੁੰਦਾ, ਤੇ ਇਹ ਜਿਹੜੇ 6 ਫੋਰਨ ਮਿਨਿਸਟਰ ਨੇ ਇਨਕਲੂਡਿੰਗ ਇੰਡੀਆ, ਇਹ ਇਸ ਸਟੇਟਮੈਂਟ ਨੂੰ ਲੈਂਦੇ ਨੇ ਕਿ ਜੀ ਅਸੀਂ ਜਿਹੜਾ ਉਹ ਕੋਈ ਵੀ ਨੇਸ਼ਨ ਦੀ ਧਰਤੀ ਨੂੰ ਇਸਤੇਮਾਲ ਨਹੀਂ ਔਰ ਲੜਾਂਗੇ ਮੈਨੇਸ ਔਰ ਦੂਜੇ ਨੂੰ। ਸੋ ਮੈਂ ਸਮਝਦਾ ਕਿ ਵੀ ਇਹ ਸਾਰਾ ਕੁਝ ਆਲੇ ਦੁਆਲੇ 'ਚ ਚੱਲ ਰਿਹਾ ਔਰ ਇਸ ਸਾਰੇ 'ਚੋਂ ਈਵਨ ਇਹਦੀ ਬਿਗਨਿੰਗ ਹੀ ਇਸ ਨਾਲ ਹੁੰਦੀ ਹੈ ਕਿ ਜੀ ਉਹ ਹਮੇਸ਼ਾ ਇਸ ਦੀ ਈਵਨ ਉਹਨਾਂ ਨੇ they also expressed support for peace negotiations in Afghanistan, which is expected to usher in a new age for the war-torn country. ਹੁਣ ਜਦੋਂ ਉਹ ਨੈਗੋਸ਼ੀਏਸ਼ਨ ਅਫਗਾਨਿਸਤਾਨ ਦੀ ਗੱਲ ਕਰ ਰਹੇ ਨੇ, ਤੇ ਤੁਸੀਂ ਜੇ ਸਾਈਮਲਟੇਨੀਅਸਲੀ ਇੰਟਰਵਿਊਜ਼ ਈਵਨ ਦੇਖੋ, ਹਾਲਾਂਕਿ ਇਹਨਾਂ 6 ਨੇਸ਼ਨਸ ਦੇ ਵਿੱਚ ਅਫਗਾਨਿਸਤਾਨ ਨਹੀਂ ਹੈ, ਲੇਕਿਨ ਇਧਰੋਂ ਇਹ ਹੈ ਕਿ India has joined Afghan peace process at the right time and should engage Taliban directly. Hamid Karzai, ਹੁਣ ਹਾਮਿਦ ਕਰਜ਼ਾਈ ਪ੍ਰੈਜ਼ੀਡੈਂਟ ਰਿਹਾ ਅਫਗਾਨਿਸਤਾਨ ਦਾ, ਉਹ ਵੀ ਇੰਡੀਆ ਦੀ ਪੁਸ਼ਤਪਨਾਹੀ ਕਰਕੇ ਕਹਿ ਰਿਹਾ ਕਿ ਜੀ ਤੁਸੀਂ ਬਿਲਕੁਲ ਠੀਕ ਟਾਈਮ ਤੇ ਜੁਆਇਨ ਕੀਤਾ। ਔਰ ਜਦੋਂ ਉਹਨੂੰ ਇਹ ਪੁੱਛਿਆ ਜਾਂਦਾ ਹੈ ਹਾਮਿਦ ਕਰਜ਼ਾਈ ਨੂੰ ਕਿ ਜੀ ਇਹ ਜਿਹੜਾ ਹੈ ਪਾਕਿਸਤਾਨ ਦਾ ਹੁਣ ਕੀ ਰੋਲ ਹੋਏਗਾ, ਕਿ ਵੀ ਕਿੰਨਾ ਕੁ ਪਾਕਿਸਤਾਨ ਉਹਦੇ 'ਚ ਜਿਹੜਾ ਉਹ ਆਪਣਾ ਇੰਟਰਫੀਅਰੈਂਸ ਕਰੇਗਾ, ਤਾਂ ਉਹ ਜਵਾਬ ਦੇ ਰਿਹਾ, ਵੈਲ we hope the United States withdrawal from Afghanistan will be one that will bring peace and stability to Afghanistan and not the opposite of it, one that is responsible and done sensibly. And we also hope that Pakistan will recognize that no amount of pressure or interference or the use of extremist means or methods that are violent
will bring Pakistan to the realization of its interests in Afghanistan. ਇਹ ਪਾਕਿਸਤਾਨ ਨੂੰ ਵੇਲਡ ਥ੍ਰੈਟ ਹੈ, ਜੀ ਲੁਕਵੀਂ ਧਮਕੀ ਹੈ ਕਿ ਜੀ ਤੁਸੀਂ ਫਿਰ ਜੋ ਮਰਜ਼ੀ ਹੁਣ ਕਰ ਲੈਣਾ, ਕੋਈ ਪ੍ਰੈਸ਼ਰ, ਕੋਈ ਇੰਟਰਫੀਅਰੈਂਸ, ਕੋਈ ਐਕਸਟ੍ਰੀਮਿਜ਼ਮ, ਕੋਈ ਵਾਇਲੈਂਸ ਜਿਹੜੀ ਹੈ ਉਹਦੇ ਨਾਲ ਤੁਹਾਡਾ ਅਫਗਾਨਿਸਤਾਨ 'ਚ ਇੰਟਰਸਟ ਕੋਈ ਫੁਲਫਿਲ ਨਹੀਂ ਹੋਏਗਾ। ਨੋ, ਵੀ ਵਿਲ ਨਾਟ ਅਲਾਓ ਅਫਗਾਨਿਸਤਾਨ ਟੂ ਬੀ ਇਨਫਲੂਐਂਸਡ ਬਾਈ ਐਨੀ ਕੰਟਰੀ। ਅਸੀਂ ਕਿਸੇ ਦੇਸ਼ ਨੂੰ ਜਿਹੜਾ ਉੱਥੇ ਅਫਗਾਨਿਸਤਾਨ ਤੇ ਪ੍ਰਭਾਵ ਨਹੀਂ ਪਾਉਣ ਦਿਆਂਗੇ। ਦੈਟ ਇਜ਼ ਨਾਟ ਆਵਰ ਨੇਚਰ। ਸੋ ਆਈ ਹੋਪ ਪਾਕਿਸਤਾਨ, brother and neighbor, recognizes that the US presence or the US absence from Afghanistan will not mean an opportunity lost or gained for Pakistan। ਕਿ ਉਹ ਨਾ ਸਮਝੇ ਕਿ ਅਮਰੀਕਾ ਇੱਥੋਂ ਜਾ ਰਿਹਾ ਹੈ ਤੇ ਪਾਕਿਸਤਾਨ ਇੱਥੇ ਆਏਗਾ। Afghanistan will remain and will keep struggling and sacrificing for its sovereignty and independence। ਇਹ ਕਹਿ ਰਿਹਾ ਜੇ ਪਾਕਿਸਤਾਨ ਨੇ ਕੀਤਾ ਅਸੀਂ ਉਹਦੇ ਖਿਲਾਫ ਇਹ ਵੀ ਵੇਲ ਟੰਗ ਨਾਲ ਹੈ। ਸੋ ਜਦੋਂ ਤੁਸੀਂ ਹੁਣ ਇਹ ਵੀ ਇੰਟਰਵਿਊ ਦਾ ਹਿੰਦੂ ਅਖਬਾਰ ਨੂੰ ਹਾਮਿਦ ਕਰਜ਼ਾਈ ਨੇ ਪਿਛਲੇ ਦਿਨਾਂ 'ਚ ਦਿੱਤਾ ਔਰ ਇਸ ਸਾਰੇ ਦੇ 'ਚ ਹੀ ਅਸੀਂ ਦੇਖਦੇ ਹਾਂ ਕਿ ਕਿਵੇਂ ਅਫਗਾਨਿਸਤਾਨ 'ਚ ਵੀ ਇਹਨਾਂ ਦੇ ਹੌਸਲੇ ਬੁਲੰਦ ਨੇ ਔਰ ਜਿਹੜਾ ਅਫਗਾਨਿਸਤਾਨ 'ਚ ਭਾਰਤ ਦਾ ਐਂਬੈਸਡਰ ਹੈ ਰਾਕੇਸ਼ ਸੂਦ, ਉਹਨੇ ਵੀ ਇੱਕ ਡੀਟੇਲ ਇੰਟਰਵਿਊ ਦਿੱਤਾ। ਉਹਦੇ 'ਚ ਉਹਦਾ ਹੈਡਲਾਈਨ ਹੀ ਇਹ ਹੈ, ਐਨਦਰ ਅਫਗਾਨ ਪੀਸ ਪੁਸ਼ ਐਂਡ ਏ ਰੋਲ ਫਾਰ ਇੰਡੀਆ। ਔਰ ਉਹਦੇ ਦੱਸ ਰਹੇ ਨੇ ਜੀ ਕਿ ਹੁਣ ਜਿਹੜਾ ਇੰਡੀਆ ਦਾ ਰੋਲ ਹੈ ਔਰ ਜਿਵੇਂ ਹਾਮਿਦ ਕਰਜ਼ਾਈ ਨੇ ਕਿਹਾ, ਇੰਡੀਆ ਹੈਜ਼ ਜੁਆਇਨਡ ਅਫਗਾਨ ਪੀਸ ਪ੍ਰੋਸੈਸ ਐਟ ਦਾ ਰਾਈਟ ਟਾਈਮ। ਹੁਣ ਇਹਨਾਂ ਨੇ ਉੱਥੇ ਕੀ ਕਰਵਾ ਰਹੇ ਨੇ, ਅਸੀਂ ਜ਼ਿਕਰ ਕੀਤਾ ਕਿਵੇਂ ਪਿਸ਼ਾਵਰ 'ਚ ਇੱਕ ਮਦਰਸਾ ਔਰ ਮਸੀਤ ਟੁਗੈਦਰ ਜਿੱਥੇ ਅਸੀਂ ਉੱਥੇ ਬੰਬ ਧਮਾਕਾ ਕਰਵਾਇਆ ਔਰ ਆਉਣ ਵਾਲੇ ਦਿਨਾਂ 'ਚ ਮੈਨੂੰ ਨਜ਼ਰ ਆ ਰਿਹਾ ਕਿ ਵਿਦਨ ਪਾਕਿਸਤਾਨ ਦਹਿਸ਼ਤਗਰਦੀ ਦੀਆਂ ਘਟਨਾਵਾਂ ਵੀ ਹੋਣਗੀਆਂ। ਸੋ ਅਸੀਂ ਅਗੇਨ ਇੱਕ ਵੈਲ ਵਿਸ਼ਰ ਦੇ ਨਾਤੇ, ਇੱਕ ਦੋਸਤ ਦੇ ਨਾਤੇ ਇਹੀ ਕਵਾਂਗੇ ਕਿ ਜੀ ਇਹ ਇਸ ਪਾਸੇ ਵੱਲ ਧਿਆਨ ਦੇਣ। ਉਹਨਾਂ ਦੀ ਹਕੂਮਤ ਵੀ ਬੇਸ਼ੱਕ ਹੋਰ ਵੀ ਚੈਲੰਜਸ ਨੇ ਔਰ ਇਹ ਇੱਕ ਜ਼ਰੂਰੀ ਹੈ ਕਿਉਂਕਿ ਜਿਹੜੇ ਭਾਰਤ ਦੇ ਇਰਾਦੇ ਨੇ, ਜੋ ਉਹਨਾਂ ਦੀਆਂ ਜਿਸ ਕਿਸਮ ਦਾ ਉਹ ਮਾਹੌਲ ਸਿਰਜ ਰਹੇ ਨੇ, ਜਿਸ ਕਿਸਮ ਦਾ ਇਹ ਕੁੰਡਲੀਆ ਸੱਪ ਆਪਣਾ ਦਾਇਰਾ ਜਿਹੜਾ ਹੈ ਉਸ ਦੇ ਵਿੱਚ ਆਪਣੇ ਕੁੰਡਲ 'ਚ ਪਾਕਿਸਤਾਨ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਦੇ ਲਈ ਤਿਆਰੀ ਬੜੀ ਜ਼ਰੂਰੀ ਹੈ। ਬਿਲਕੁਲ। ਔਰ ਇਹ ਅਸੀਂ ਇੱਕ ਹਮਦਰਦ ਦੇ ਨਾਤੇ ਗੁਜ਼ਾਰਿਸ਼ ਹੀ ਕਰ ਸਕਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਪਹਿਲਾਂ ਤੇ ਵਿਊਅਰਸ ਤੁਹਾਨੂੰ ਸਭ ਨੂੰ ਟੀਵੀ 84 ਵੱਲੋਂ ਸ਼ੁਭਕਾਮਨਾਵਾਂ ਕਿ ਤੁਸੀਂ ਪਿਛਲੇ 8 ਸਾਲਾਂ ਤੋਂ ਜਿਹੜਾ ਆਪਣਾ ਪਿਆਰ, ਵਿਸ਼ਵਾਸ, ਜਿਹੜਾ ਡੋਨੇਸ਼ਨ ਹੈ ਉਹ ਤੁਸੀਂ ਟੀਵੀ 84 ਨੂੰ ਚੱਲਣ ਲਈ ਭੇਜ ਰਹੇ ਹੋ। ਸੋ ਜਿਸ ਤਰ੍ਹਾਂ ਕਿ ਟੀਵੀ 84 ਜੋ ਹੈ ਉਹ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਾਂਝੀ ਵਾਲਤਾ ਦੇ ਜਿਹੜੇ ਫਲਸਫੇ ਨੂੰ ਜਿਹੜਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਪ੍ਰਸਾਰ ਤੇ ਪ੍ਰਚਾਰਿਆ ਹੈ। ਸੋ ਟੀਵੀ 84 ਜਿਹੜੀ ਹੈ ਡੋਨੇਸ਼ਨ ਦੀ ਜਿਹੜੀ ਹੈ ਉਹ ਹੱਕਦਾਰ ਹੈ ਤੁਹਾਡੇ ਡੋਨੇਸ਼ਨ ਦੀ। ਸੋ ਟੀਵੀ 84 ਨੂੰ ਜਿਹੜੀ ਚਲਾਉਣ ਵਾਲੀ ਜਿਹੜੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਇਸ ਨੂੰ ਦਿੱਤੀ ਗਈ ਤੁਹਾਡੀ ਇੱਕ ਵੀ ਜਿਹੜੀ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਡੋਨੇਸ਼ਨ ਕਰਨ ਲਈ ਤੁਸੀਂ ਟੀਵੀ 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਸ਼ਨ ਦੇ ਜਿਹੜੇ ਬਟਨ ਨੂੰ ਫੋਲੋ ਕਰੋ। ਤੁਸੀਂ ਜਿਹੜੀ ਆਪਣੀ ਡੋਨੇਸ਼ਨ ਹੈ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜੈਲੀ, ਹਰ ਕਿਸਮ ਦਾ ਜਿਹੜਾ ਕ੍ਰੈਡਿਟ ਕਾਰਡ ਹੈ, ਡੈਬਿਟ ਕਾਰਡ ਹੈ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਟੀਵੀ 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਵੀ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ। 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv। ਸੋ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੇ ਪਿਆਰ ਦਾ, ਤੁਹਾਡੇ ਡੋਨੇਸ਼ਨ ਦਾ ਔਰ ਡੋਨੇਸ਼ਨ ਭੇਜਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।